जी दोस्तों, इमरान खान पिछले 2-3 दिन पहले बीमार सन, बड़े सख्त अलील सन ਤੇ ਅੱਜ ਮੈਨੂੰ ਫਿਰ ਮਿਲ ਗਏ ਨੇ। ਬੜੀ ਤਲਾਸ਼ ਤੋਂ ਬਾਅਦ ਮੈਂ ਇਹਨਾਂ ਦਾ ਪਤਾ ਲੈਣ ਆਇਆ ਸੀ ਤੇ ਇਤਫਾਕ ਦੀ ਗੱਲ ਹੈ ਕਿ ਝੰਗ ਬਾਜ਼ਾਰ ਦੀ ਖੱਜਲ ਹੋ ਰਹੇ ਨੇ। ਮੈਂ ਕਿਹਾ ਤੁਸੀਂ ਬਿਮਾਰ ਸੀ ਤੇ ਇੱਥੇ ਕੀ ਕਰ ਰਹੇ ਹੋ? ਕਹਿੰਦੇ ਇੰਜ ਫਿਰਨ ਤੁਰਨ ਨਾਲ ਬਿਮਾਰੀ ਮੇਰੀ ਦੂਰ ਹੋ ਰਹੀ ਹੈ। ਤੇ ਜੀ ਖਾਨ ਸਾਹਿਬ ਕੀ ਹੋਇਆ ਸੀ? अस्सलाम वालेकुम दिशान साहब, क्या हाल है? दिशान साहब जी मेरे बड़े अच्छे दोस्त है, उस्ताद है और इन्होंने मैं बड़ी इज्जत करते हैं। इन्होंने फर्स्ट टाइम मैनू दोस्तों फनकारों सब इन्होंने दिखाया कि इमरान खान की देखो जी, जिंदगी मौत अल्लाह के हथ च है। बंदे नूं मौत तो काम तो ते मंगण तो डरना नहीं चाहिए। अगर तुहानूं तकलीफ आ तो कोठे चढ़ के रौला पाओ, ਉਹਦਾ ਤੁਹਾਡਾ ਹੱਲ ਨਿਕਲ ਆਏਗਾ। ਇਸ ਕਰਕੇ ਮੇਰੀ ਬਿਮਾਰੀ ਹੈ, ਲੇਕਿਨ ਡਾਕਟਰ ਮੈਨੂੰ ਦੱਸ ਨਹੀਂ ਦੇ। ਉਹਨੇ ਕਿਹਾ ਪਹਿਲੀ ਗੱਲ ਤੁਹਾਡੀ 50 ਸਾਲ ਦੀ ਸ਼ਾਦੀ ਹੋਈ ਆ, 10 ਸਾਲ ਤੁਹਾਡੀ ਸ਼ਾਦੀ ਨਹੀਂ ਹੋਈ ਤੇ 4 ਤੁਹਾਡੇ ਬੱਚੇ, 2 ਬੇਟੇ 2 ਬੇਟੀਆਂ। ਤੇ ਅਗਰ ਤੁਹਾਨੂੰ ਬਿਮਾਰੀ ਦੱਸਾਂਗੇ ਤੁਹਾਡੇ ਬੱਚੇ ਆਊਟ ਹੋ ਜਾਣਗੇ। ਜਿੱਦਾਂ ਅੱਛਾ, ਤੁਸੀਂ ਇਹ ਦੱਸੋ, ਤੁਸੀਂ ਬਿਮਾਰ ਹੋ, ਅਗਰ ਖੁਦਾ ਨਾ ਖਾਸਾ ਤੁਹਾਡੀ ਡੈਥ ਹੋ ਜਾਂਦੀ ਹੈ ਤੇ ਤੁਸੀਂ ਭਰਜਾਈ ਨੂੰ ਇਖਤਿਆਰ ਦਿੱਤਾ ਹੈ ਕਿ ਤੂੰ ਕਿਹਨਾਂ ਵਿਆਹ ਕਰ ਸਕਦੀ? ਅਗਰ ਮੈਂ ਉਹਨੂੰ ਇੱਕ ਗੱਲ ਕਹੀ ਹੈ, ਦੇਖੋ ਮੇਰੀ ਗੱਲ ਸੁਣੋ, ਅਗਰ ਮੈਂ ਉਹਨੂੰ ਕਿਹਾ, ਮੈਂ ਪਹਿਲੇ ਦਿਨ ਹੀ ਉਹਨੂੰ ਕਿਹਾ ਅਗਰ ਮੈਂ ਜਲਦੀ ਮਰ ਗਿਆ ਤੇ ਤੂੰ ਕੁਲਾਂ ਦਿਨ ਸ਼ਾਦੀ ਦਾ ਸੋਚ ਲੈਣਾ, ਅਗਰ ਤੂੰ ਮਰ ਗਈ ਤੇ ਮੈਂ ਸੋਚ ਕੋਈ। ਇਸ ਕਰਕੇ ਇਕੱਲੇ ਬੰਦੇ ਦੀ ਜ਼ਿੰਦਗੀ ਬੇਕਾਰ। ਤੁਸੀਂ ਇੰਜ ਕਰੋ ਕਿ ਮੈਨੂੰ ਨਾ ਕੱਲ ਭਰਜਾਈ ਦਿਖਾਓ, ਮਤਲਬ ਤੁਹਾਡੇ ਮਰਨ ਤੋਂ ਬਾਅਦ ਜੇ ਉਹ ਠੀਕ ਹੋਈ, ਮੇਰਾ ਦਿਲ ਕੀਤਾ ਤੇ ਚਲੋ ਮੈਂ ਤੇ ਫਿਰ ਉਮੀਦਵਾਰ ਹੈ। ਕਿਹੜਾ ਸੰਜੇ ਦੱਤ ਦੀ ਫਿਲਮ ਕੀਤੀ ਹੈ ਕਿ ਤੁਹਾਨੂੰ ਮੈਂ ਆਪਣੀ ਬੁੱਢੀ ਨਾਲ ਮਿਲਾਵਾਂ? ਬੁੱਢੀ ਨੂੰ ਪੈਸੇ ਨੂੰ ਤੇ ਆਪਣੇ ਆਪ ਨੂੰ ਜ਼ਿਆਦਾ ਸ਼ੋਅ ਨਹੀਂ ਕਰਦਾ, ਲੋਕ ਮਾਰ ਦਿੰਦੇ ਨੇ। ਤੇ ਦੇਖੋ ਇੱਥੇ ਤੇ ਬੇਨਗੀ ਦਾ ਕੇਸ ਨਹੀਂ ਲੱਭਿਆ ਤੇ ਮੇਰੀ ਬਿਮਾਰੀ ਲਿਆਦਾ, ਜਿਹੜੀ ਮੇਰੀ ਬਿਮਾਰੀ ਦਾ ਮਸਲਾ ਨਾ, ਉਹ ਨਾ ਤੇ ਕਿਸੇ ਫਨਕਾਰ ਕੋ ਹੈਗਾ, ਨਾ ਕਿਸੇ ਅਮੀਰ ਬੰਦੇ ਕੋ ਆ, ਨਾ ਮੇਰੇ ਸਹੁਰੇ ਕੋ ਦਾ ਹੱਲ ਆ, ਉਹਦਾ ਤੁਰਕੀ ਚੱਲਦਾ। ਕੋਈ ਮੇਰਾ ਕ੍ਰਿਕਟ ਨਾਲ ਤਲਕ ਆ ਤੇ ਅੱਲਾ ਦੀ ਮਿਹਰਬਾਨੀ ਫਸਟ ਇਮਰਾਨ ਖਾਨ ਤੇ ਸੈਕੰਡ ਇਮਰਾਨ ਖਾਨ। ਉਹ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਆ, ਉਹ ਵੀ ਕ੍ਰਿਕਟਰ ਨਾਲ, ਉਹ ਇਮਰਾਨ ਖਾਨ ਹੈ, ਮੈਂ ਇਮਰਾਨ ਖਾਨ ਜੂਨੀਅਰ। ਲਿਆਦਾ ਮੇਰਾ तमाम ਕ੍ਰਿਕਟਰ ਮੇਰੇ ਬੇਲੀ ਹਨ, ਲੇਕਿਨ ਮੈਨੂੰ ਕਿਸੇ ਦੀ ਹੈਲਪ ਨਹੀਂ ਚਾਹੀਦੀ। ਤੇ ਲੇਕਿਨ ਮੈਂ ਇਹ ਜ਼ਰੂਰ ਕਹਾਂਗਾ ਕਿ ਬੰਦੇ ਨੂੰ ਮੌਤ ਤੋਂ, ਕੰਮ ਤੋਂ ਤੇ ਮੰਗਣ ਤੋਂ ਡਰਨਾ ਨਹੀਂ ਚਾਹੀਦਾ। ਮੰਗ ਤੇ ਹਕੂਮਤ ਵੀ ਰਹੀ ਆ, ਅਸੀਂ ਮੰਗੀਏ ਸਦਕਾ, ਹਕੂਮਤ ਮੰਗੇ ਫੰਡ, ਮੰਗਣ ਤੋਂ ਮੈਂ ਨਹੀਂ ਡਰਦਾ। ਮੈਨੂੰ ਕਈਆਂ ਬੰਦੇ ਨੇ ਕਿਹਾ ਕਿ 12,000 ਲਵੋ, ਮੈਂ ਕਿਹਾ ਮੇਰੀ ਗੱਲ ਸੁਣੋ, ਸਾਡਾ ਵੋਟ ਕੀਮਤੀ ਹੈ। ਨਹੀਂ, ਤੁਸੀਂ 12,000 ਕੇ ਲਿਆ ਹੈ, 100 ਕਰਕੇ ਲਿਆ ਤੁਸੀਂ। ਮੈਂ ਦੇ ਸਕਦਾ 12,000, ਇਹਨਾਂ ਕੋਲ ਲੈਣਾ। ਅਸੀਂ ਲਾਈਨ 'ਚ ਲੱਗ ਕੇ, ਅਸੀਂ ਪੈਸੇ ਲਾਈਨ 'ਚ ਲੱਗ ਕੇ ਲਈਏ ਤੇ ਵੋਟ ਅਸੀਂ ਸਰੇਆਮ ਦਈਏ। ਅਸੀਂ ਲਾਈਨ 'ਚ ਲੱਗ ਕੇ 12,000 ਲਈਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਅਸੀਂ ਵੋਟ ਸਰੇਆਮ ਦਈਏ। ਤੁਸੀਂ ਵੋਟ ਨੂੰ ਛੱਡੋ, ਤੁਸੀਂ ਇਹ ਦੱਸੋ ਕਿ ਤੁਹਾਡੀ ਬਿਮਾਰੀ ਜਿਹੜੀ ਉਹ ਕਿੱਥੇ ਤੱਕ ਪਹੁੰਚੀ ਹੈ? ਠੀਕ ਹੋਣੀ ਹੈ। ਸਾਊਦੀ ਮੇਰਾ ਜਿਹੜਾ ਪਿਛਲਾ ਜਿਹੜਾ ਬਾਊ ਇਲਾਕਾ, ਜਿਹੜਾ ਮੈਂ ਸਾਊਦੀ ਤੋਂ ਕਰੈਸ਼ਿੰਗ, ਇੱਥੇ ਤਾਂ ਹੈ ਹੀ ਨਹੀਂ। ਨਾ ਮੈਨੂੰ ਗਾਣ ਦਾ ਸ਼ੌਕ ਆ, ਨਾ ਮੈਂ ਗਾ ਸਕਦਾ। ਤੁਰਕੀ ਤੋਂ ਬਿਮਾਰੀ ਠੀਕ ਹੋਏਗੀ, ਤੁਹਾਡਾ ਇਲਾਜ ਤੇ ਇਹਦੇ ਵਾਸਤੇ ਤੁਸੀਂ ਕੋਈ ਫੰਡ, ਕੋਈ ਪੈਸੇ ਕੋਈ ਇਕੱਠੇ ਕੀਤੇ ਨੇ ਜਾਂ ਦੋਸਤਾਂ ਨੇ ਕੋਈ ਮਦਦ ਕੀਤੀ ਹੈ? ਸਰ ਫੰਡ ਕਿੰਨੇ ਦੇਣਾ? ਮੈਂ ਕਿਹੜਾ ਅੱਲਾ ਮਾਫੀ ਨਹਿਰ 'ਚ ਡਿੱਗ ਪਿਆ। ਫੰਡ ਦਿੰਦਾ ਕੌਣ? ਜਿਸ ਫਨਕਾਰ ਨਾਲ ਗੱਲ ਕਰੂਗਾ ਉਹ ਤੇ ਆਪ ਮੇਰੇ ਵਰਗੇ ਨੇ। ਥੀਏਟਰ ਬੰਦ ਆ, ਫਿਲਮਾਂ ਬੰਦ ਆ, ਟੀਵੀ ਸੀਰੀਅਲ ਬੰਦ ਆ। ਉਹ ਤੇ ਅੱਜ ਮੈਂ ਆਪ ਟੀਵੀ 'ਚ ਵੇਖਿਆ, ਕੱਲਾ ਫਨਕਾਰ ਕਹਿ ਰਿਹਾ ਇਹ ਆ ਉਹ। ਗੱਲ ਇਹ ਸਭ ਤੋਂ ਮੇਨ ਚੀਜ਼ ਆ, ਅੱਲਾ ਸਾਡੇ ਤੋਂ ਨਾਰਾਜ਼ ਹੈਗਾ। ਕਰੋਨਾ ਕਿਤੇ ਨਹੀਂ, ਅੱਲਾ ਨਾਰਾਜ਼। ਨਮਾਜ਼ ਪੜੋ, ਕੰਮ ਤੇ ਜਾਓ, ਅੱਲਾ ਨੇ ਸਾਰਾ ਕੁਝ ਕਰਨਾ। ਤੁਹਾਡੀ ਤਮਾਰਦਾਰੀ ਕੀਤੀ ਕਿਸੇ ਫਨਕਾਰ ਨੇ? ਫੋਨ ਕਰਕੇ ਕਿਸੇ ਨੇ ਪਤਾ ਲਿਆ ਹੋਵੇ? ਜ਼ਿੰਦਗੀ 'ਚ ਤਾਹਰ ਅੰਜਮ ਸਾਹਿਬ ਤੁਹਾਡੇ ਬੜੇ ਚੀਜ਼ਾਂ। ਤਾਹਰ ਅੰਜਮ 2 ਬੰਦੇ ਦਾ ਮੈਂ ਫੈਨ ਆ ਜ਼ਿੰਦਗੀ 'ਚ। ਸਭ ਤੋਂ ਪਹਿਲੇ ਮੈਂ ਫੈਨ ਹੈਗਾ ਆਪਣੇ ਮਾਂ-ਬਾਪ ਦਾ, ਉਸ ਤੋਂ ਬਾਅਦ ਮੈਂ ਫੈਨ ਹੈਗਾ ਅਲਬੇਲਾ ਸਾਹਿਬ, ਹਾਜੀ ਅਲਬੇਲਾ ਸਾਹਿਬ ਦਾ, ਉਸ ਤੋਂ ਬਾਅਦ ਤਾਹਿਰ ਅੰਜਮ ਸਾਹਿਬ ਦਾ। ਇਹ ਤਾਂ 3 ਹੋ ਗਏ ਨਾ। ਉਸ ਤੋਂ ਬਾਅਦ 33 ਚੌਥੇ ਤੁਸੀਂ। ਅੱਛਾ, ਮਿਹਰਬਾਨੀ। ਤੇ ਪੰਜਵਾਂ ਸੋਨਮ ਚੌਧਰੀ ਤੇ ਆਪਣਾ ਫਰੀਆ, ਜਿਨ੍ਹਾਂ ਨੇ ਮੇਰਾ ਹਾਲ ਪੁੱਛਿਆ। ਲਿਆਦਾ ਸੋਹਣਾ ਬੰਦਾ, ਅਮੀਰ ਬੰਦਾ, ਸੋਹਣਾ ਬੰਦਾ ਤੇ ਸਟਾਰ ਬੰਦਾ ਕਦੀ ਨਹੀਂ ਮਿਲੇਗਾ। ਜਦੋਂ ਮਿਲੇਗਾ ਮਰਿਆ ਮਿਲੇਗਾ ਜਾਂ ਹਸਪੀਟਲ 'ਚ ਮਿਲੇਗਾ। ਮੈਨੂੰ ਇਹਨਾਂ ਨੇ ਕੀ ਦੇਣਾ? ਇਹ ਤਾਂ ਕੁਝ ਵੀ ਨਹੀਂ ਦਿੰਦੇ। ਇਹ ਤਾਂ ਮੈਂ 1000 ਵਾਰੀ, ਦੇਖੋ ਮੈਂ ਬਿਮਾਰ ਹੋ ਗਿਆ, ਕੋਈ ਗੱਲ ਨਹੀਂ, ਬਿਮਾਰ ਹੋਣਾ ਵੱਡੀ ਗੱਲ, ਲੇਕਿਨ ਕਿਸੇ ਬੰਕਾਰ ਨੇ ਇੱਕ ਵਾਰੀ ਨਹੀਂ ਪੁੱਛਿਆ ਕਿ ਤੇਰਾ ਹਾਲ ਕੀ ਹੈ। ਕੋਈ ਐਸੀ ਗੱਲ ਨਹੀਂ। ਟਾਈਮ ਇਹਨਾਂ ਤੇ ਵੀ ਆਣਾ ਔਰ ਆਂਦਾ ਹੈ। ਹਮੇਸ਼ਾ ਸੋਹਣਾ ਬੰਦਾ, ਭੁੱਖਾ ਬੰਦਾ ਤੇ ਜ਼ਰੂਰਤਮੰਦ, ਇਹ ਤੁਹਾਨੂੰ ਕਦੀ ਨਾ ਕਦੀ ਨਜ਼ਰ ਆਉਂਦਾ ਰਹੇਗਾ। ਚਲੋ ਜੀ, ਅਸੀਂ ਦੁਆ ਗੋ ਖਾਨ ਸਾਹਿਬ ਕੇ ਅੱਲਾਹ ਪਾਕ ਕਿਤੇ ਨਹੀਂ ਚਾਹੀਦੀ। ਮੈਂ ਕਿਹੜਾ ਸੜ ਗਿਆ, ਮੈਨੂੰ ਦੁਆ ਕਿਸੇ ਨਹੀਂ ਚਾਹੀਦੀ। ਅੱਛਾ, ਮੇਰੇ ਕੋਲ ਤਾਂ ਇੰਨੀ ਚੂਕ ਤਾਂ ਉਹਨਾਂ ਸਾਊਦੀਆ 'ਚ ਪੈਟਰੋਲ ਨਹੀਂ ਹੈਗਾ, ਲੇਕਿਨ ਮੈਨੂੰ 2 ਬੰਦੇ ਨੇ ਚਾਂਸ ਦਿੱਤਾ ਸਟੇਜ ਤੇ। ਚਲੋ ਮੈਂ ਹਾਜੀ ਅਲਬੇਲਾ ਸਾਹਿਬ ਨੇ, ਤਾਹਰ ਅੰਜਮ ਸਾਹਿਬ ਨੇ। ਲਿਆਦਾ ਮੈਂ ਇਹਨਾਂ ਦਾ ਫੈਨ ਆ। तमाम ਐਕਟਰ ਬਹੁਤ ਅੱਛੇ ਆ, ਅੱਲਾ ਉਹਨਾਂ ਦੇ ਥੀਏਟਰ ਖੋਲੇ ਔਰ ਉਸ ਤੋਂ ਬਾਅਦ ਉਹਨਾਂ ਦੇ ਜ਼ੇਨ ਖੋਲੇ ਔਰ ਉਹਨਾਂ ਦੀ ਜਿਹੜੀ ਭੁੱਖ ਵਾ ਨਾ ਅੱਲਾ ਮਿਟਾ ਦੇਵੇ। ਚਲੋ ਜੀ, ਮੈਂ ਤੁਹਾਡੇ ਲਈ ਦੁਆ ਨਹੀਂ ਕਰਦਾ, ਮੈਂ ਤੁਹਾਡੇ ਤੇ ਲਾਨਤ ਪਾਉਣਾ ਜਨਾਬ। ਮੇਰੀ ਗੱਲ ਸੁਣ, ਤੁਹਾਡੀ ਲਾਹਨਤ ਦੀ ਲੋੜ ਨਹੀਂ ਮੈਨੂੰ ਤੇ। ਵੈਸੇ ਉਹ ਫੜੇ ਮੂੰਹ ਕਿਦਾਂ ਤੇਰਾ ਅਗੌਰ ਨਾਲ ਮੂੰਹ ਦੇ ਲੋ, ਕਫਨ 'ਚ ਸੇਬ ਰੱਖਿਆ ਹੁੰਦਾ। ਤੁਸੀਂ ਬਿਮਾਰ ਹੋ, ਤੁਸੀਂ ਨਾ ਹੀ ਬਿਮਾਰ ਬੰਦਾ ਜੁਗਤਾਂ ਕਰ ਸਕਦਾ। ਬਿਮਾਰ ਕਿਹੜਾ, ਮੇਰੀਆਂ ਬਾਹਾਂ ਸੜ ਗਈਆਂ। ਮੈਂ 3 ਬੰਦੇ ਨੂੰ ਕਮਜ਼ੋਰੀ ਨਹੀਂ ਦੇ ਸਕਦਾ। ਇੱਕ ਉਸ ਬੰਦੇ ਨੂੰ ਕਮਜ਼ੋਰੀ ਨਹੀਂ ਦੇਣੀ ਜਿਹਦੇ ਨਾਲ ਮੇਰਾ ਬਿਜ਼ਨਸ ਆ। ਦੂਸਰਾ ਮੇਰੀ ਬੁੱਢੀ,
ਆਖਰ ਤੇ ਮੇਰੀ ਔਲਾਦ ਕਿਉਂ ਇਹਨਾਂ ਤਿੰਨਾਂ ਬੰਦਿਆਂ ਸਾਹਮਣੇ ਬੰਦੇ ਨੂੰ ਸ਼ੇਰ ਬਣ ਕੇ ਜੀਣਾ ਚਾਹੀਦਾ। ਅਗਰ ਮੈਂ ਆਪਣੀ ਬੇਟੇ ਨੂੰ ਕਹਾਂ ਬਿਮਾਰ ਆ, ਮੇਰਾ ਬੇਟਾ ਰੋਣ ਲੱਗ ਪਏਗਾ। ਅਗਰ ਮੈਂ ਆਪਣੀ ਬੇਟੀ ਨੂੰ ਕਹਾਂਗਾ ਕਿ ਦੋਵਾਂ ਬੇਟੀ ਨੂੰ ਮੈਂ ਬਿਮਾਰ ਆ ਤੇ ਮੇਰੀ ਬੇਟੀ ਡਿੱਗ ਪਈ, ਤੇ ਲਿਆਜ਼ਾ ਦਰਖਤ ਡਿਗੇ ਆਰੇ ਤੇ ਬੰਦਾ ਡਿਗੇ ਹਸਪੀਟਲ, ਲੇਕਿਨ ਡਿਗੇ ਬੰਦੇ ਦਾ ਨਿਸ਼ਾਨ ਸਾਹਿਬ ਕੋਈ ਨਹੀਂ ਹੈਗਾ। ਮੁਖੱਈਰ ਹਜ਼ਰਾਤ ਨੂੰ ਕਹੋ ਕਿ ਮੈਂ ਬਿਮਾਰ ਆ, ਮੁਖੱਈਰ ਕੀ ਹੁੰਦਾ ਜੀ? ਮੁਖੱਈਰ ਹਜ਼ਰਾਤ ਜਿਹੜੇ ਤੁਹਾਡੀ ਇਮਦਾਦ ਕਰਨ, ਤੁਹਾਨੂੰ ਵਾਸਤੇ ਕੋਈ ਫੰਡ ਜਮ੍ਹਾਂ ਕਰਨ। ਮੈਨੂੰ ਇਮਦਾਦ ਇਹਨਾਂ ਦੀ ਨਹੀਂ ਚਾਹੀਦੀ, ਜਿਨ੍ਹਾਂ ਨੇ ਇੰਨੀ ਦੇਰ ਦੀ ਨਹੀਂ ਦਿੱਤੀ, ਹੁਣ ਕੀ ਦੇਣੀ? ਦੇਖ ਲਓ ਕੱਲ ਜੁਮਾ ਹੈ ਤੇ ਪਰਸੋਂ ਹਫਤਾ ਹੈ, ਇਮਦਾਦ ਦੀ ਤੁਹਾਨੂੰ ਬਹੁਤ ਸਖਤ ਜ਼ਰੂਰਤ ਹੈ। ਕਸਮ ਹੈ ਅੱਲਾ ਦੀ ਕਸਮ, ਸਵੇਰ ਫਜਰ ਦਾ ਟਾਈਮ ਆ, ਉਹ ਇਹਨਾਂ ਨੇ ਕੀ ਇਮਦਾਦ ਦੇਣੀ ਹੈ ਤੇ ਆਪ ਇਮਦਾਦ ਮੰਗਦੇ ਨੇ, ਇਹਨਾਂ ਨੇ ਕੀ ਦੇਣਾ? ਫਨਕਾਰ ਜਿੱਡਾ ਮਰਜ਼ੀ ਹੋਵੇ, ਸੋਹਣਾ ਬੰਦਾ ਫਨਕਾਰ, ਸੋਹਣਾ ਬੰਦਾ ਤੇ ਫਨਕਾਰ ਹਰ ਦੌਰ 'ਚ ਮੰਗਦਾ ਹੈ। ਇਹ ਜ਼ਿਹਨ 'ਚ ਰੱਖਣਾ, ਸੋਹਣਾ ਬੰਦਾ ਵੀ ਪੈਸੇ ਮੰਗਦਾ, ਫਨਕਾਰ ਵੀ ਮੰਗਦਾ। ਲਓ ਜਨਾਬ ਖਾਨ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਤੁਸੀਂ ਟਾਈਮ ਦਿੱਤਾ। ਅੱਲਾ ਮੈਂ ਬਲੈਕ ਸੂਟ ਪਾਇਆ, ਤੁਸੀਂ 10ਵੀਂ ਮਰਮ ਬਣਾਤੀ ਅੱਜ। ਨਿਸ਼ਾਨ ਸਾਹਿਬ ਮੇਰੀ ਗੱਲ ਸੁਣੋ, ਹਾਂਜੀ ਮੈਂ ਬਿਮਾਰ ਜ਼ਰੂਰ ਆ ਲੇਕਿਨ ਮੈਂ ਐਡਾ ਥੁੜਿਆ ਨਹੀਂ। ਮੈਂ ਬਿਮਾਰ ਜ਼ਰੂਰ ਆ ਲੇਕਿਨ ਮੈਂ ਆਖਰੀ ਕੰਮ ਨਹੀਂ ਛੱਡਣਾ, ਮੰਗਣਾ ਨਹੀਂ ਛੱਡ ਸਕਦਾ। ਕੋਈ ਹੁਕੂਮਤ ਵੀ ਮੰਗ ਰਹੀ ਹੈ, ਉਹ ਇਮਰਾਨ ਖਾਨ ਟੀਵੀ 'ਚ ਮੰਗ ਰਿਹਾ, ਮੈਂ ਚੌਂਕਾਂ 'ਚ ਮੰਗ ਰਿਹਾ। ਚਲੋ ਜੀ ਅੱਲਾ ਤੁਹਾਡੇ ਅੱਛਾ ਮੇਰੀ ਗੱਲ ਸੁਣੋ, ਮੰਗਣ ਦਾ ਕਿਹੜਾ ਰੰਗ ਕਾਲਾ ਹੁੰਦਾ, ਦੋ ਮੂੰਹ ਖਰਾਬ ਹੁੰਦਾ, ਲੇਕਿਨ ਤਾਹਰ ਅੰਜਮ ਸਾਹਿਬ ਤੁਸੀਂ ਅੱਛਾ ਨਹੀਂ ਕੀਤਾ, ਤੁਹਾਨੂੰ ਸਿਰਫ ਹਾਸੇ ਜੁੜੇ ਨੇ, कोई ऐसी। लेकिन मैं सोनम चौधरी साहब से फ्रिया से दुआ को इंशाल्लाह पाकिस्तान जिंदा।